ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਅੱਜ ਕੱਲ੍ਹ ਜਨਾਬ ਬੜਾ ਰੌਲਾ ਪਿਆ। ਅਗਰ ਜੇ ਤੁਹਾਡੇ ਕੰਨ ਬੰਦ ਨਹੀਂ ਤੇ ਕੰਨਾਂ ਚੋਂ ਰੂੰ ਕੱਢ ਕੇ ਫੇਰ ਸੁਣੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਰੌਲਾ ਕੀ ਪੈ ਰਿਹਾ। ਸਰਕਾਰ ਦਾ ਖਿਆਲ ਹੈ ਕਿ ਕਣਕ ਜਿਹੜੀ ਕਿ 2200 ਰੁਪਏ ਮਨ ਖਰੀਦੀ ਗਈ ਸੀ ਜਾਂ 40 ਕਿਲੋ 2200 ਰੁਪਏ ਦੀ ਇੱਕ ਸਰਕਾਰੀ ਰੇਟ ਮੁਕਰਰ ਸੀ, ਉਹਦੇ ਬਾਰੇ ਉਹਨਾਂ ਨੇ ਇੱਕ ਖੁਸ਼ਖਬਰੀ ਦਿੱਤੀ ਹੈ ਕਿ ਸੈਲਾਬ ਬਾਰੇ ਜਿੰਨਾ ਕੁ ਨੁਕਸਾਨ ਹੋਇਆ ਹੈ ਉਹ ਫੈਸਲਾ ਕੀਤਾ ਗਿਆ ਕਿ ਉਹਨਾਂ ਦੀ ਕੀਮਤ ਜਿਹੜੀ ਹੈ ਉਹ ਆਇੰਦਾ ਫਸਲ ਤੇ ਕਣਕ ਦੀ ਕੀਮਤ ਹੋਏਗੀ 4000 ਰੁਪਏ ਮਨ ਜਾਂ 4000 ਰੁਪਏ ਦੀ 40 ਕਿਲੋ। ਤੇ ਇਸ ਵੇਲੇ ਜਿਹੜੀ ਕਣਕ ਅਸੀਂ ਬਾਹਰਲੇ ਮੁਲਕਾਂ ਤੋਂ ਖਰੀਦ ਰਹੇ ਹਾਂ ਉਹ ਸਾਨੂੰ ਪੈ ਰਹੀ ਹੈ 9000 ਰੁਪਏ ਦੀ 40 ਕਿਲੋ। ਠੀਕ ਹੈ, ਕਿਸਾਨਾਂ ਦਾ ਫਾਇਦਾ ਹੈ। ਜੇ ਉਹ ਚਾਹਣ ਤੇ ਟੈਂਪਰੇਰੀ ਤੌਰ ਤੇ ਜਿਹੜਾ ਖੁਸ਼ ਹੋ ਸਕਦੇ ਨੇ ਕਿ ਜਨਾਬ ਉਹ ਅਗਲੀ ਵਾਰੀ ਜਿਹੜੀ ਕਣਕ ਉਤਰੇਗੀ ਉਹ ਠੀਕ ਠਾਕ ਕੀਮਤ ਤੇ ਵਿਕੇਗੀ, 4000 ਰੁਪਏ ਦੀ 40 ਕਿਲੋ ਵਿਕੇਗੀ। ਪਰ ਥੋੜ੍ਹਾ ਜਿਹਾ ਗੌਰ ਫਰਮਾਓ, ਅੱਖਾਂ ਸਾਫ਼ ਕਰਕੇ ਗੌਰ ਫਰਮਾਓ ਜਾਂ ਅੱਖਾਂ ਬੰਦ ਕਰਕੇ ਗੌਰ ਫਰਮਾਓ। ਉਹ ਇਹ ਹੈ ਕਿ ਠੀਕ ਹੈ, ਕਣਕ ਦੀ ਕੀਮਤ ਤੇ ਕਿਸਾਨ ਨੂੰ 4000 ਰੁਪਏ ਫੀ ਮਨ ਜਾਂ 4000 ਰੁਪਏ 40 ਕਿਲੋ ਦੇ ਹਿਸਾਬ ਨਾਲ ਮਿਲ ਗਈ, ਲੇਕਿਨ ਸਾਡੀਆਂ ਜ਼ਮੀਨਾਂ ਤੇ ਫੀ ਏਕੜ ਜਿਹੜਾ ਅਸੀਂ ਖਰਚ ਕਰਨੇ ਆ ਉਹ ਕਿੰਨਾ ਹੈ। ਜੇ ਕਣਕ ਦੀ ਕੀਮਤ ਤੁਸੀਂ 2200 ਤੋਂ ਚੁੱਕ ਕੇ 4000 ਰੁਪਏ ਦੀਆਂ 40 ਕਿਲੋ ਕਰਨੇ ਹੋ ਤੇ ਇਹ ਵੀ ਸੋਚ ਲਿਆ ਜੇ ਕਿ ਹੋਏਗਾ ਇਹ ਕਿ ਕਿਸਾਨ ਨੂੰ ਸਿਰਫ ਉਹ ਜਿਹੜੀ ਕਣਕ ਉਹ ਬੀਜਦਾ ਉਹ ਵੇਚਣੀ ਨਹੀਂ ਆਉਂਦੀ, ਉਹਨੂੰ ਹੋਰ ਵੀ ਬੜੇ ਕੰਮ ਕਰਨੇ ਪੈਂਦੇ ਨੇ। ਕੰਮ ਇਹ ਕਰਨੇ ਪੈਂਦੇ ਨੇ ਕਿ ਅੱਜ ਕੱਲ੍ਹ ਜ਼ਮੀਨ ਦੀ ਜ਼ਰਖੇਜ਼ੀ ਉਹਦਾ ਅਸੀਂ ਸਤਿਆਨਾਸ਼ ਮਾਰ ਦਿੱਤਾ ਹੈ ਖਾਦ ਤੇ ਬੀਜ ਦੇ ਨਾਲ, ਸਪਰੇਅ ਦੇ ਨਾਲ। ਲਿਹਾਜ਼ਾ ਜਿੱਥੇ ਔਰਗੈਨਿਕ ਜਿਹੜੀਆਂ ਫਸਲਾਂ ਨੇ ਜਾਂ ਕੁਦਰਤੀ ਖਾਦ ਤੇ ਜਿਹੜੀਆਂ ਫਸਲਾਂ ਜਿਹੜੀਆਂ ਹੁੰਦੀਆਂ ਨੇ ਉਹ ਅਸਲੋਂ ਥੋੜ੍ਹੀਆਂ ਹੁੰਦੀਆਂ ਨੇ। ਤੇ ਐਸੇ ਸ਼ੌਕ ਦੇ ਵਿੱਚ ਸਾਡੇ ਕਿਸਾਨ ਜਿਹੜੇ ਨੇ ਉਹ ਇਹ ਰਿਸਕ ਨਹੀਂ ਲੈਂਦੇ ਕਿ ਅਸੀਂ ਕੁਦਰਤੀ ਖਾਦ ਦੇ ਉੱਤੇ ਆਪਣੀਆਂ ਫਸਲਾਂ ਬੀਜ ਸਕੀਏ। ਹੁਣ ਉਹ ਜ਼ਮਾਨਾ ਵੀ ਗਿਆ ਜਦੋਂ ਹੁੰਦਾ ਇਹ ਸੀ ਕਿ ਨਵੀਂ ਇਹੋ ਜਿਹੀ ਅਮਰੀਕੀ ਕਣਕ ਆ ਗਈ, ਬੜਾ ਝਾੜ ਦਿੰਦੀ ਹੈ, ਅਸੀਂ ਕੋਠੇ ਭਰੇ ਜਾਂਦੇ ਨੇ, ਅਸੀਂ ਜਿੰਨੀਆਂ ਬੋਰੀਆਂ ਮਰਜ਼ੀ ਭਰ ਲਓ, ਭਾਵੇਂ ਖੋਤਿਆਂ ਦੇ ਲੱਦ ਕੇ ਮੰਡੀ ਲੈ ਜਾਓ ਤੇ ਭਾਵੇਂ ਗੱਡਿਆਂ ਤੇ ਤੁਸੀਂ ਪਾ ਕੇ ਲੈ ਜਾਓ, ਬੜਾ ਝਾੜ ਦਿੰਦੀਆਂ ਨੇ। ਹੁਣ ਦੇਸੀ ਕਣਕ ਦਾ ਦਾਣਾ ਇੱਕ ਸਾਹਮਣੇ ਰੱਖ ਲਓ ਤੁਸੀਂ, ਦੂਜੇ ਪਾਸੇ ਉਹ ਜਿਹੜੀ ਫਾਰਮੀ ਜਿਹਨੂੰ ਅਸੀਂ ਕਣਕ ਕਹਿੰਦੇ ਸਾਂ ਜਾਂ ਅਮਰੀਕੀ ਕਣਕ ਕਹਿੰਦੇ ਸਾਂ ਜਾਂ ਉਹ ਕਣਕ ਜਿਹੜੀ ਕਿ ਬਾਹਰਲੇ ਮੁਲਕਾਂ ਤੋਂ ਬੀਜ ਮੰਗਾ ਕੇ ਅਸੀਂ ਉਗਾਉਂਦੇ ਸਾਂ, ਉਹਦੇ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਸੀ। ਇਸ ਲਈ ਕਿ ਦੇਸੀ ਕਣਕ ਦਾ ਜ਼ਾਇਕਾ, ਉਹਦੀ ਸ਼ੇਪ, ਉਹਦਾ ਹੁਜਮ, ਉਹਦਾ ਕਲਰ ਕੁਝ ਹੋਰ ਹੀ ਸੀ। ਤੇ ਉਹ ਕਣਕ ਜਿਹੜੀ ਕਿ ਖਾਦਾਂ ਪਾ ਕੇ ਸਪਰੇਅ ਦੇ ਨਾਲ ਉਗਾਈਆਂ ਜਾਂਦੀਆਂ ਸਨ, ਉਹਨਾਂ ਦੀਆਂ ਸ਼ਕਲਾਂ ਹੀ ਮਾੜਤੂ ਜਿਹੀਆਂ ਸਨ, ਐਵੇਂ ਮਿਚੜੀਆਂ ਇਹ ਸ਼ਕਲਾਂ ਸਨ ਤੇ ਜ਼ਾਇਕਾ ਵੀ ਉਹਦਾ ਹੋਰ ਦਾ ਹੋਰ। ਉੱਤੋਂ ਫਿਰ ਸਾਡੇ ਟੁਰ ਪਈਆਂ ਚਾਈਨਾ ਚੱਕੀਆਂ ਕਿ ਅੱਗੇ ਤੇ ਜਦੋਂ ਕਿਸੇ ਗਲੀ ਮੁਹੱਲੇ ਤੁਸੀਂ ਜਾਂਦੇ ਸੋ ਜੁਮੇ ਵਾਲੇ ਦਿਨ ਤੇ ਭਾਈ ਹੋਰੀ ਜਿਹੜੇ ਨੇ ਉਹ ਆਡੀ ਇੱਕ ਛਾਉਣੀ ਜਿਹੀ ਫੜ ਕੇ ਉੱਧਰ ਥੋੜੀ ਦੇ ਨਾਲ ਜਿਹੜਾ ਉਹਦਾ ਪਾਰਟ ਜਿਹੜਾ ਪੱਥਰ ਦਾ ਚੱਕੀ ਦਾ ਉਹ ਠੀਕ ਕਰਦੇ ਹੁੰਦੇ ਸਨ। ਲੇਕਿਨ ਉਦੋਂ ਮੌਜ ਇਹ ਸੀ ਕਿ ਜਿਹੜੀ ਕਣਕ ਪਿਸਵਾਈ ਜਾਂਦੀ ਸੀ ਚੱਕੀਆਂ ਤੇ ਉਹਦਾ ਫਾਈਬਰ ਸੜਦਾ ਨਹੀਂ ਸੀ। ਹਰ ਘਰ ਵਿੱਚ ਜਿੱਥੇ ਕੋਈ ਬੀਬੀ ਭੈਣ ਰੋਟੀ ਪਕਾਉਣ ਵਾਲੀ ਸੀ ਉੱਥੇ ਛਾਨੀ ਜ਼ਰੂਰ ਹੁੰਦੀ ਸੀ। ਛਾਨੀ ਤੋਂ ਬਗੈਰ ਰਸੋਈ ਦਾ ਜਾਂ ਬੁਰਚੀ ਖਾਨੇ ਦਾ ਤਸੱਵਰ ਹੀ ਕੋਈ ਨਹੀਂ ਸੀ, ਇਸ ਲਈ ਕਿ ਚੰਗਾ ਭਲਾ ਛਾਨ ਜਿਹੜਾ ਹੈ ਉਸ ਆਟੇ ਚੋਂ ਨਿਕਲਦਾ ਸੀ ਜਿਹਨੂੰ ਅਸੀਂ ਫਾਈਬਰ ਕਹਿੰਦੇ ਹਾਂ। ਤੇ ਹੁਣ ਜਿਹੜੀਆਂ ਚੱਕੀਆਂ ਚੱਲੀਆਂ ਨੇ ਉਹ ਪੱਥਰ ਦੇ ਪਾਟ ਵਾਲੀਆਂ ਚੱਕੀਆਂ ਮੁੱਕ ਗਈਆਂ ਨੇ ਤੇ ਜਿਹੜੀਆਂ ਚਾਈਨਾ ਚੱਕੀਆਂ ਚੱਲੀਆਂ ਨੇ ਉਹਦੇ ਵਿੱਚ ਸਾਰਾ ਫਾਈਬਰ ਸੜ ਜਾਂਦਾ ਹੈ। ਤੁਸੀਂ ਕਿਸੇ ਵੀ ਘਰ 'ਚ ਝਾਤੀ ਮਾਰ ਕੇ ਵੇਖ ਲਓ, ਤੁਹਾਨੂੰ ਹੁਣ ਛਾਨੀ ਨਾਂ ਦੀ ਕੋਈ ਸ਼ੈ ਨਹੀਂ ਲੱਭੇਗੀ। ਇਹ ਕੀ ਵਜ੍ਹਾ ਹੈ ਕਿ ਜਾਂ ਤੇ ਬਦਲੇ ਹੋਏ ਹਾਲਾਤ ਦੇ ਵਿੱਚ ਸਾਨੂੰ ਬਦਲਣਾ ਪਏਗਾ ਭਾਵੇਂ ਸਾਡੀ ਸਿਹਤ ਦਾ ਬੇੜਾ ਗਰਕ ਹੋ ਜਾਏ, ਤੇ ਜਾਂ ਫਿਰ ਬਦਲੇ ਹੋਏ ਹਾਲਾਤ ਦੇ ਵਿੱਚ ਉਹ ਰਸਤਾ ਅਪਣਾਉਣਾ ਪਏਗਾ ਜਿਹੜਾ ਸਾਨੂੰ ਕੁਰਾਏ ਨਾ ਪਾਏ, ਰਾਹ ਤੇ ਪਾ ਛੱਡੇ। ਕਿ ਹੁਣ ਤੁਸੀਂ
ਕਿਸਾਨ ਨੂੰ ਤੇ ਅਗਲੇ ਵਰੇ ਜਦੋਂ ਉਹਦੀ ਫਸਲ ਉਤਰਨੀ ਹੈ 4000 ਰੁਪਏ ਦੀ 40 ਕਿਲੋ ਦੀ ਕੀਮਤ ਤੁਸੀਂ ਉਹਨਾਂ ਨੂੰ ਅਦਾ ਕਰ ਦਿਓਗੇ। ਲੇਕਿਨ ਇਹ ਵੇਖੋ, ਉਸ ਨੂੰ ਟਰੈਕਟਰ ਵੀ ਚਾਹੀਦਾ, ਉਸ ਨੂੰ ਟਰੈਕਟਰ ਦੇ ਤੇਲ ਲਈ ਪੈਸੇ ਵੀ ਚਾਹੀਦੇ ਨੇ, ਜੇ ਟਿਊਬਵੈੱਲ ਲੱਗਿਆ ਤੇ ਉਹਨੂੰ ਟਿਊਬਵੈੱਲ ਦੇ ਉਹਦੇ ਪੈਸੇ ਵੀ ਚਾਹੀਦੇ ਨੇ, ਫਿਰ ਉਸ ਨੂੰ ਖਾਦ ਦੇ ਪੈਸੇ ਚਾਹੀਦੇ ਨੇ, ਫਿਰ ਉਹਨੂੰ ਜ਼ਹਿਰ ਲੱਗੇ ਬੀਜ ਦੇ ਪੈਸੇ ਚਾਹੀਦੇ ਨੇ। ਤੇ ਫਿਰ ਜਿਸ ਕਿਸਮ ਦੇ ਸਾਡੇ ਇੱਥੇ ਟੈਕਸੇਸ਼ਨ ਦੀ ਸੂਰਤ ਹਾਲ ਹੈ ਕਿ ਕਿਸਾਨ ਨੂੰ 21 ਤੋਂ ਵੱਧ ਟੈਕਸਿਸ ਦੇਣੇ ਪੈਂਦੇ ਨੇ। ਹੁਣ ਅਗਰ ਅਸੀਂ ਆਲੂ ਖਰੀਦਨੇ ਆ ਨਾ 10 ਰੁਪਏ ਕਿਲੋ, ਉਹ ਤਾਂ ਐਵੇਂ ਖਾਬਾਂ ਦੀ ਗੱਲ ਹੈ, 10 ਰੁਪਏ ਕਿਲੋ ਵਾਲਾ ਜ਼ਮਾਨਾ ਦੇਗਾ, 10 ਰੁਪਏ ਤੋਂ ਪਾਈਆ ਆਲੂ ਨਹੀਂ ਲੱਭਦੇ। ਤੇ ਇਹ ਸਮਝੋ ਜੇ 10 ਦੇ ਆਲੂ ਲੈਣੇ, ਉਹ ਆਲੂ ਸਾਨੂੰ ਅਠਿਆਣੀ 'ਚ ਵੀ ਲੱਭ ਸਕਦੇ ਨੇ। ਇਹ ਅਠਿਆਣੀ ਵੀ ਜਦੋਂ ਦਾ ਡੀ ਵੈਲਿਊ ਹੋਈ ਹੈ, ਇਨਸਾਨ ਵੀ ਡੀ ਵੈਲਿਊ ਹੋਇਆ, ਇਹ ਸਿੱਕੇ ਵੀ ਡੀ ਵੈਲਿਊ ਹੋਏ ਨੇ, ਉਹਨੂੰ ਅਠਿਆਣੀ ਦੀ ਕਦਰ ਹੀ ਨਹੀਂ ਰਹੀ। ਨਵੇਂ ਨਿਆਣਿਆਂ ਨੂੰ ਪਤਾ ਨਹੀਂ ਚਵਾਨੀ ਕੀ ਹੁੰਦੀ ਹੈ, ਧੇਲਾ ਕੀ ਹੁੰਦਾ, ਦਵਾਨੀ ਕੀ ਹੁੰਦੀ ਹੈ, ਅਠਿਆਣੀ ਕੀ ਹੁੰਦੀ ਹੈ। ਕਿ ਤੁਸੀਂ ਇਹ ਦੇਖੋ ਕਿ ਜਦੋਂ 4000 ਰੁਪਏ 40 ਕਿਲੋ ਦੇ ਕਿਸਾਨ ਨੂੰ ਲੱਭ ਗਏ, ਅੱਗੋਂ ਟਰੈਕਟਰ ਉਹਨੂੰ ਚਾਹੀਦਾ, ਟਰੈਕਟਰ ਦਾ ਤੇਲ ਚਾਹੀਦਾ, ਉਹਨੂੰ ਹਾਰਵੈਸਟਰ ਚਾਹੀਦਾ, ਉਹਦੇ ਪੈਸੇ ਚਾਹੀਦੇ ਨੇ, ਉਹਨੇ ਜੇ ਟਿਊਬਵੈੱਲ ਚਲਾਉਣਾ ਤੇ ਉਹਦੇ ਤੇਲ ਲਈ ਉਹਨੂੰ ਪੈਸੇ ਚਾਹੀਦੇ ਨੇ, ਜੇ ਉਹਨੇ ਬੀਜ ਲਿੱਤਾ, ਕੋਈ ਘਰ ਦਾ ਸੰਭਾਲ ਕੇ ਨਹੀਂ ਰੱਖਿਆ, ਉਹ ਤਾਂ ਦੌਰ ਹੀ ਗਿਆ ਜਦੋਂ ਘਰ ਦੇ ਵਿੱਚ ਬੀਜ ਸੰਭਾਲ ਕੇ ਰੱਖਦੇ ਸਨ, ਅਗਲੀ ਵਾਰੀ ਬੀਜਾਂਗੇ, ਉਹ ਜ਼ਮਾਨਾ ਗਿਆ ਕਿ ਉਸ ਨੂੰ ਬੀਜ ਦੇ ਵੀ ਪੈਸੇ ਦੇਣੇ ਪੈਣੇ ਆ, ਉਹਨੂੰ ਸਪਰੇਅ ਦੇ ਵੀ ਪੈਸੇ ਦੇਣੇ ਪੈਣੇ ਆ, ਉਹਨੂੰ ਹਰ ਸ਼ੈ ਦੇ ਪੈਸੇ ਦੇਣੇ ਪੈਣੇ। ਜਿਹਨਾਂ ਨੇ ਹਿਸਾਬ ਕਿਤਾਬ ਲਾਣਾ ਹੈ ਤੇ ਲੱਗ ਪਤਾ ਜਾਣਾ ਹੈ ਕਿ ਜਨਾਬ 4000 ਰੁਪਏ 40 ਕਿਲੋ ਦਾ ਤੇ ਲੱਭ ਗਏ, ਤੇ ਫੀ ਏਕੜ ਜਿਹੜਾ ਉਸ ਦਾ ਅਖਰਾਜਾਤ ਹੋਏ ਨੇ, ਉਸ ਹਿਸਾਬ ਦੇ ਨਾਲ 4500 ਰੁਪਏ ਉਹ 40 ਕਿਲੋ ਦੇ ਉੱਤੇ ਉਹਦੇ ਖਰਚ ਹੋ ਗਏ ਨੇ। ਕਿਸਾਨ ਤਾਂ ਆਪਣੀ ਥਾਂ ਮਾਰਿਆ ਗਿਆ। ਤੇ ਉਹ ਸ਼ਹਿਰਾਂ ਦੇ ਲੋਕ ਜਿਹੜੇ ਸ਼ਹਿਰਾਂ ਵਿੱਚ ਰਹਿੰਦੇ ਨੇ, ਉਹ ਇੱਕ ਪਾਸੇ ਤੇ ਹਰ ਜਿਨਸ ਦੇ ਉੱਤੇ ਜੋ ਸਾਡੇ ਇੱਥੇ ਆਪਣੇ ਦਹੀ ਇਲਾਕਿਆਂ ਦੇ ਵਿੱਚ ਜਿਹੜੇ 21 ਤੋਂ ਵੱਧ ਜਿਹੜੇ ਟੈਕਸ ਲੱਗੇ ਨੇ, ਉਹ ਉਹਨਾਂ ਨੂੰ ਉਹ ਵੀ ਪੇ ਕਰਨੇ ਪੈਂਦੇ ਨੇ ਕਿ ਉਹ ਫਸਲ ਜਿਹੜੀ ਜਾਂ ਉਹ ਸਬਜ਼ੀ ਜਿਹੜੀ ਜਾਂ ਉਹ ਫਲ ਜਿਹੜੀ ਜਾਂ ਉਹ ਕਣਕ ਜਿਹੜੀ ਹੈ, ਉਹ ਕਿੱਥੇ ਉਹਨੂੰ ਜਿਹੜਾ ਨਾ ਉਹ 10 ਦੇ ਵਿੱਚ ਲੱਭਣੀ ਸੀ, ਉਹ 10 'ਚ ਵੀ ਨਹੀਂ ਲੱਭਣੀ। ਕਿ ਅਗਰ ਇਹ ਅਖਰਾਜਾਤ ਕੱਢਦੇ ਜਾਣ, ਟੈਕਸਿਸ ਸਾਡੇ ਕੱਢਦੇ ਜਾਣ ਦਹੀ ਮਾਹੌਲ ਦੇ ਵਿੱਚੋਂ, ਤੇ 10 ਰੁਪਏ ਵਾਲੀ ਸ਼ੈ ਸਾਨੂੰ ਅਠਿਆਣੀ 'ਚ ਲੱਭ ਸਕਦੀ ਹੈ। ਤੇ ਜਦੋਂ ਉਹ 21 ਕਿਸਮ ਤੋਂ ਵੱਧ ਜਿਹੜੇ ਟੈਕਸਿਸ ਦੇਣੇ ਪੈਂਦੇ ਨੇ, ਉਹ ਦੇ ਕੇ ਜਿਹੜੀ ਸ਼ਾਇਦ 10 'ਚ ਲੱਭਦੀ ਸੀ, ਤੇ ਸਿਰਫ ਇੱਕ ਸਿਫਰ ਦੇ ਵਾਧੇ ਨਾਲ ਉਹ ਸ਼ੈ ਸਾਨੂੰ ਲੱਭਿਆ ਕਰੇਗੀ। ਸਿਫਰ ਤੋਂ ਮੁਰਾਦ ਹੈ ਕਿ 10 ਦੇ ਅੱਗੇ ਦਿਲ ਕਰਦਾ ਇੱਕ ਸਿਫਰ ਲਾ ਲਓ, ਦਿਲ ਕਰਦਾ 2 ਲਾ ਲਓ, ਜਿੰਨੀਆਂ ਮਰਜ਼ੀ ਸਿਫਰਾਂ ਲਾ ਲਓ, ਪਰ ਇੱਕ ਸਿਫਰ ਤੇ ਲਾਜ਼ਮੀ ਲੱਗੇਗੀ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬਣੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?